ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਪਹਿਲਵਾਨਾਂ ਦਾ ਜਿਹੜਾ ਮਸਲਾ ਆ ਉਹ ਅਜੇ ਤੱਕ ਸੁਲਝ ਨਹੀਂ ਰਿਹਾ। ਇਸੇ ਦਰਮਿਆਨ ਪਹਿਲਵਾਨ ਕਹਿ ਰਹੇ ਨੇ ਮੋਦੀ ਜੀ ਨੂੰ ਵੀ ਭਾਈ ਸਾਡੀ ਵੀ ਸੁਣ ਲਓ ਮਨ ਕੀ ਬਾਤ, ਤੁਹਾਡੀ ਮਨ ਕੀ ਬਾਤ ਤਾਂ ਕਹਿੰਦੇ 100 ਕਰੋੜ ਨੇ ਸੁਣ ਲਈ। ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਚੀਫ ਜਸਟਿਸ ਚੰਦਰਚੂੜ ਔਰ ਉਹਨਾਂ ਦੇ ਦੂਸਰੇ ਨਾਲ ਦੇ ਸਾਥੀ ਜੱਜਾਂ ਦੇ ਅਗਵਾਈ ਦੇ ਵਿੱਚ ਕੱਲ ਫੇਰ ਪੁਲਿਸ ਨੇ ਆਪਣਾ ਪੱਖ ਰੱਖਿਆ। ਜਿਹੜੇ ਮਤਲਬ ਸੋਲਿਸਿਟਰ ਜਨਰਲ ਨੇ ਇਹਨਾਂ ਦੇ ਤੁਸ਼ਾਰ ਮਹਿਤਾ ਹੈ ਨਾ, ਉਹ ਪੇਸ਼ ਹੋਏ। ਉਹਨਾਂ ਨੇ ਪੇਸ਼ ਹੋ ਕੇ ਪੱਖ ਰੱਖਿਆ ਕਿ ਜੀ ਠੀਕ ਹੈ, ਜੇਕਰ ਮਾਣਯੋਗ ਸੁਪਰੀਮ ਕੋਰਟ ਨੂੰ ਲੱਗਦਾ ਹੈ, ਮਾਣਯੋਗ ਜੱਜ ਸਾਹਿਬਾਨ ਨੂੰ ਲੱਗਦਾ ਹੈ ਕਿ ਸਾਨੂੰ FIR ਕਰਨੀ ਚਾਹੀਦੀ ਹੈ, ਅਸੀਂ ਕਰ ਦਿੰਦੇ ਹਾਂ, ਪਰ ਸਾਡੇ ਆਧਾਰ ਨਾਲ ਇਹ ਬਣਦਾ ਕਿ ਸਾਨੂੰ ਅਜੇ ਕੁਝ ਤੱਥਾਂ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਪਹਿਲਾਂ ਜੀ, ਤੇ ਇਸ ਲਈ ਅਸੀਂ ਕਹਿੰਦੇ ਜੀ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਦੇ ਹਾਂ, ਉਸ ਤੋਂ ਬਾਅਦ ਹੀ FIR ਵੱਲ ਵਧਿਆ ਜਾਊਗਾ। ਤੇ ਇਸ ਲਈ ਕਹਿੰਦੇ ਕਿ ਜੱਜ ਸਾਹਿਬ ਨੇ ਉਹਨੂੰ ਕਿਹਾ ਕਿ ਠੀਕ ਹੈ, ਤੁਸੀਂ ਇਹਦੀ ਤੇ ਗੌਰ ਕਰ ਲਓ ਤੇ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਣੀ। 28 ਅਪ੍ਰੈਲ ਤੱਕ ਤੁਹਾਡੇ ਕੋਲ ਕਿਹੜੇ ਨਵੇਂ ਤੱਥ ਹੋਣਗੇ ਦੱਸੋ। ਤੇ ਦੂਏ ਪਾਸੇ ਪਹਿਲਵਾਨਾਂ ਵੱਲੋਂ ਜਿਹੜੇ ਵਕੀਲ ਨੇ ਕਪਲ ਸਿੱਬਲ, ਉਹ ਕਹਿੰਦੇ ਜੀ ਮੇਰੇ ਕੋਲ ਬਹੁਤ ਤੱਥ ਹੈਗੇ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਿ ਹਾਂ FIR ਹੋਣੀ ਬਣਦੀ। 7 ਅੰਤਰਰਾਸ਼ਟਰੀ ਇੰਟਰਨੈਸ਼ਨਲ ਬੀਬੀਆਂ, ਕੁੜੀਆਂ, ਬੱਚੀਆਂ ਪਹਿਲਵਾਨਾਂ ਨੇ ਦੋਸ਼ ਲਾਇਆ। ਮਤਲਬ ਉਹਨਾਂ ਚੋਂ 1-2 ਤਾਂ ਨਾਬਾਲਗ ਬੱਚੀਆਂ ਨੇ। ਸੋ ਉਸ ਲਈ 7 ਇੰਟਰਨੈਸ਼ਨਲ ਪਹਿਲਵਾਨ ਦੋਸ਼ ਲਾਉਣ ਸ਼ੋਸ਼ਣ ਦਾ, ਤੇ ਉਹਦੇ ਨਾਲ ਸਮੁੱਚੀਆਂ ਪਹਿਲਵਾਨੀ ਧਿਰਾਂ, ਸਮੁੱਚੀਆਂ ਰਾਜਨੀਤਿਕ ਧਿਰਾਂ, ਸਮੁੱਚੀਆਂ ਹਸਤੀਆਂ, ਬਾਕੀ ਖੇਡ ਜਗਤ ਦੇ ਨੁਮਾਇੰਦੇ ਸਮਰਥਨ ਚ ਆਉਣ ਲੱਗ ਜਾਣ ਤੇ ਸਰਕਾਰ ਸੁਣੇ ਹੀ ਨਾ। ਉਹ ਕਹਿੰਦੇ ਯਾਦ ਕਰੋ ਉਸ ਧਰਨੇ ਤੇ ਜੰਤਰ ਮੰਤਰ ਤੇ ਜਿਹੜਾ ਖਾੜਾ ਚੱਲ ਰਿਹਾ ਨਾ ਰਾਜਕਰਮਵੀਰ ਜੀ, ਹੁਣ ਉਸ ਖਾੜੇ ਦੇ ਵਿੱਚ ਉਹਨਾਂ ਨੇ ਉੱਥੇ ਹੀ ਦੁੱਧ ਆਉਣ ਲੱਗ ਗਿਆ ਉਹਨਾਂ ਲਈ ਪਿੰਡਾਂ ਤੋਂ, ਉਹਨਾਂ ਦੇ ਆਪਣੇ ਘਰਾਂ ਤੋਂ, ਉੱਥੇ ਹੀ ਬਦਾਮ ਕਾਜੂ ਆਉਣ ਲੱਗ ਗਏ, ਉੱਥੇ ਹੀ ਉਹ ਥੰਧਿਆਈ ਬਣਾਉਣ ਲੱਗ ਗਏ, ਉੱਥੇ ਹੀ ਉਹ ਗਰਮ ਦੁੱਧ ਕਰਕੇ ਪੀ ਰਹੇ ਨੇ, ਉੱਥੇ ਉਹ ਠੰਡਾ ਦੁੱਧ, ਉੱਥੇ ਉਹਦੇ ਵਿੱਚ ਬਦਾਮ ਕਾਜੂ ਉਬਾਲ ਕੇ ਖਾ ਪੀ ਰਹੇ ਨੇ, ਤੇ ਉੱਥੇ ਹੀ ਪ੍ਰੈਕਟਿਸ ਵੀ ਸ਼ੁਰੂ ਕਰਤੀ। ਉਹ ਕਹਿੰਦੇ ਮੱਛਰ ਰਾਤ ਨੂੰ ਸੌਣ ਨਹੀਂ ਦਿੰਦੇ, ਬਿਜਲੀ ਦੇ ਕੱਟ ਜਾਣ ਕੇ ਲਾਉਂਦੇ ਤੇ ਪਰ ਉਹਦੇ ਬਾਵਜੂਦ ਵੀ ਕਹਿੰਦੇ ਅਸੀਂ ਨਹੀਂ ਹੁਣ ਇੱਥੋਂ ਹਿੱਲਣ ਵਾਲੇ, ਹੁਣ ਤਾਂ ਇੱਥੇ ਹੀ ਦੰਗਲ ਚੱਲੂਗਾ। ਤੇ ਪਰ ਉਹ ਕਹਿੰਦੇ ਕਿ ਜੀ ਸਾਨੂੰ ਇੰਨਾ ਦੱਸ ਦਿਓ ਕਿ ਅਸੀਂ ਸਾਰੇ ਉਹ ਪਹਿਲਵਾਨ ਆ ਜਿਨ੍ਹਾਂ ਨੂੰ ਮੋਦੀ ਜੀ ਨੇ ਘਰੇ ਬੈਠ ਕੇ ਰੋਟੀ ਖਿਲਾਈ, ਫੋਟੋਆਂ ਖਿਚਾਈਆਂ ਜਦੋਂ ਤੁਸੀਂ ਮੈਡਲ ਲੈ ਕੇ ਆਏ ਸੀ, ਤੇ ਹੁਣ ਆਪਣੀ ਇਹਨਾਂ ਧੀਆਂ ਦੀ, ਇਹਨਾਂ ਪੁੱਤਰਾਂ ਦੀ ਮਨ ਦੀ ਗੱਲ ਵੀ ਨਹੀਂ ਸੁਣਦੇ ਤੁਸੀਂ ਕਿ ਮੋਦੀ ਜੀ ਤੁਹਾਡੀ ਮਨ ਦੀ ਗੱਲ ਤਾਂ ਅਸੀਂ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਸਾਡੀ ਵੀ ਸੁਣ ਲਓ। ਤੇ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਫਿਰ ਕੀ ਹੈ ਜੇ ਤੁਸੀਂ ਧੀਆਂ ਦੀ ਗੱਲ ਨਹੀਂ ਸੁਣਨੀ। ਸੋ ਇੱਧਰ ਪੁਲਿਸ ਕੀ ਕਹਿ ਰਹੀ ਹੈ ਆਪਣੀ ਰਿਪੋਰਟ ਪੇਸ਼ ਕਰਕੇ ਸੁਪਰੀਮ ਕੋਰਟ ਦੇ ਵਿੱਚ, ਨਹੀਂ ਜੀ ਹਲੇ ਜਾਂਚ ਕਰਨੀ, ਜਦੋਂ ਕਿ ਇਹ ਨਿਰਦੇਸ਼ ਨੇ ਸੰਵਿਧਾਨ ਅਨੁਸਾਰ, ਕਾਨੂੰਨ ਅਨੁਸਾਰ, ਸਰਕਾਰਾਂ ਅਨੁਸਾਰ, ਅਦਾਲਤਾਂ ਅਨੁਸਾਰ ਕਿ ਜੇਕਰ ਕਿਸੇ ਔਰਤ ਵੱਲੋਂ ਸ਼ੋਸ਼ਣ ਦੇ, ਬਲਾਤਕਾਰ ਦੇ ਦੋਸ਼ ਲੱਗਦੇ ਨੇ ਤਾਂ ਪਹਿਲਾਂ ਪਰਚਾ ਦਰਜ ਕਰੋ, ਕਾਰਵਾਈ ਕਰੋ, ਉਸ ਤੋਂ ਬਾਅਦ ਇਨਕੁਆਇਰੀ ਕਰੋ। ਜੀ ਜੀ, ਇਹੋ ਜਿਹੇ ਮਾਮਲੇ ਤਾਂ ਸੰਵੇਦਨਸ਼ੀਲ ਮਾਮਲੇ 'ਚ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ। ਸੋ ਜਦੋਂ ਇਹ ਅਪਰੋਚ ਵਾਲੀਆਂ, ਪਹੁੰਚ ਵਾਲੀਆਂ, ਪਹਿਚਾਣ ਵਾਲੀਆਂ, ਦੇਸ਼ ਦਾ ਵੱਡਾ ਨਾਮਣਾ ਹਸਤੀਆਂ ਦਾ ਨਾਲ ਇਹ ਹੋ ਰਿਹਾ, ਤਾਂ ਆਮ ਨਾਗਰਿਕ ਨਾਲ ਕੀ ਹੁੰਦਾ ਹੋਊਗਾ, ਇਹ ਧੱਕੇ ਦੀ ਇੱਕ ਤਸਵੀਰ ਹੈ। ਤੇ ਪਹਿਲਵਾਨ ਨੂੰ ਪੂਰੀ ਤਰ੍ਹਾਂ ਡਟੇ ਨੇ ਉੱਥੇ ਲਗਾਤਾਰ। ਕੱਲ ਮਲਿਕ ਹੋਰੀ ਵੀ ਪਹੁੰਚ ਗਏ ਉੱਥੇ, ਉਹਨਾਂ ਨੇ ਵੀ ਸਮਰਥਨ ਦਿੱਤਾ, ਬਾਕੀ ਲੀਡਰ ਵੀ ਆ ਰਹੇ ਨੇ, ਬਾਕੀ ਕਮੈਂਟ ਵੀ ਆ ਰਹੇ ਨੇ। ਸੋ ਸਾਰਾ ਵਰਤਾਰਾ ਜਾਰੀ ਆ। ਸੋ ਬਿਲਕੁਲ ਜੰਤਰ ਮੰਤਰ ਤੇ ਇੱਕ ਖਾੜਾ ਬਣ ਗਿਆ, ਉੱਥੇ ਹੀ ਦੁੱਧ ਮਲਾਈ, ਉੱਥੇ ਪਿੰਡਾਂ ਤੋਂ, ਉਹਨਾਂ ਦੇ ਆਪਣੇ ਜੱਦੀ ਪਿੰਡਾਂ ਤੋਂ ਮਤਲਬ ਕਿ ਗਾੜਾ ਦੁੱਧ ਲਿਆ ਕੇ ਉਹਨਾਂ ਨੂੰ ਪਿਲਾਇਆ ਜਾ ਰਿਹਾ। ਤੇ ਅੱਜ ਮੈਨੂੰ ਪਤਾ ਲੱਗ ਰਿਹਾ ਕਿ 1400 ਤੋਂ ਵੱਧ ਖਾਪਾਂ ਨੇ ਸਮਰਥਨ ਦੇ ਦਿੱਤਾ ਜੀ, ਤੇ ਵੱਡੇ ਕਾਫਲੇ ਖਾਪਾਂ ਦੇ ਅੱਜ ਉੱਥੇ ਹੋਰ ਪਹੁੰਚਣੇ ਸ਼ੁਰੂ ਹੋ ਜਾਣੇ। ਸੋ ਇਸ ਲਈ ਇਸ ਹਵਾਲੇ ਨਾਲ ਸਰਕਾਰ ਨੂੰ ਇਹਨਾਂ ਦੀ ਮਨ ਦੀ ਗੱਲ ਅੱਜ ਨਹੀਂ ਤਾਂ ਕੱਲ ਸੁਣਨੀ ਤਾਂ ਪੈਣੀ ਜੀ। ਵੈਸੇ ਦੇਖਿਆ ਜਾਈਏ ਦੀਪਕ ਜੀ, ਬਹੁਤ ਸਾਰੇ ਜਿਹੜੇ ਕਹਿ ਸਕਦੇ ਆ ਵੀ ਮਾਸ ਜਿਹੜੇ ਪ੍ਰੋਟੈਸਟ ਆ ਇਸ ਵਾਰ ਜਿਹੜੀ ਆ ਮੋਦੀ ਹੁਣਾਂ ਦੀ ਸਰਕਾਰ ਨੂੰ ਜਿਹੜੇ ਉਹ ਝੱਲਣੇ ਪੈ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਵੀ ਇਸ ਦਾ ਜਿਹੜੀਆਂ ਆ ਰਹੀਆਂ ਇਲੈਕਸ਼ਨ ਆ ਉਹਨਾਂ ਤੇ ਵੀ ਅਸਰ ਆਪਾਂ ਦੇਖਾਂਗੇ ਬਾਅਦ ਚ? ਬਿਲਕੁਲ ਬਿਲਕੁਲ ਦੇਖਣ ਨੂੰ ਮਿਲੇਗਾ ਜੀ। ਜਿਹੜੀਆਂ ਇਹ ਚੋਣਾਂ ਨੇ ਹੁਣ ਹਾਲ ਹੀ ਦੇ ਵਿੱਚ 4-5 ਸੂਬਿਆਂ ਦੇ ਵਿੱਚ, ਉੱਥੇ ਅਸਰ ਨਜ਼ਰ ਆਏਗਾ। ਸੋ ਇਸ ਨੂੰ ਕੋਈ ਸ਼ੱਕ ਨਹੀਂ, ਕਿਸਾਨ ਅਜੇ ਵੀ ਤੁਹਾਡੇ ਤੋਂ ਸੰਤੁਸ਼ਟ ਨਹੀਂ ਹੈਗਾ। ਤੁਸੀਂ ਖੇਡ ਜਗਤ ਨੂੰ ਨਾਰਾਜ਼ ਕਰ ਰਹੇ ਹੋ, ਹੈ ਨਾ। ਸਰਕਾਰੀ ਮੁਲਾਜ਼ਮ ਵਰਗ ਫਿਕਰਮੰਦ ਆ। ਸੂਬਿਆਂ ਦੇ ਤੁਸੀਂ ਫੰਡ ਰੋਕ ਕੇ ਸੂਬਿਆਂ ਨਾਲ ਧੋਖਾ ਕਰ ਰਹੇ ਹੋ। ਜਿੱਥੇ ਤੁਹਾਡੀ ਸਰਕਾਰ, ਤੁਸੀਂ ਉੱਥੇ ਗੱਲ ਕਰਦੇ ਹੋ ਡਬਲ ਇੰਜਣ, ਜਿੱਥੇ ਨਹੀਂ ਹੈ ਤੁਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਕਿ ਤੁਹਾਡੇ ਲਈ ਅਸੀਂ ਕੁਛ ਨਹੀਂ ਕਰਾਂਗੇ। ਕਿਉਂ ਬਈ ਸਰਕਾਰ ਤਾਂ ਕੇਂਦਰ ਸਾਰਿਆਂ ਦੀ ਹੁੰਦੀ ਹੈ, ਇਹ ਡਬਲ ਇੰਜਣ ਵਾਲਾ ਫਾਰਮੂਲਾ ਕਿਉਂ ਆ? ਸੋ ਇਸ ਲਈ ਲੋਕ ਕਾਫੀ ਕੁਝ ਸਮਝਦੇ ਨੇ। ਵਪਾਰੀ ਵਰਗ ਇਹਨਾਂ ਤੋਂ ਪੀੜਤ ਆ, ਉਦਯੋਗਪਤੀ ਇਹਨਾਂ ਤੋਂ ਪੀੜਤ ਨੇ, ਪਰ ਚੰਦ ਬੜੇ ਘਰਾਣੇ ਸ਼ਾਹੀ ਠਾਠ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ, ਸਾਰਾ ਕੁਝ ਉਹਨਾਂ ਦੇ ਝੋਲੇ ਭਰ ਰਹੇ ਨੇ। ਸੋ ਇਸ ਲਈ ਫਕੀਰ ਕਿਹਨਾਂ ਦੇ ਝੋਲੇ ਭਰ ਰਿਹਾ ਇੱਥੋਂ ਅੰਦਾਜ਼ੇ ਲਾ ਲਓ। ਤੇ ਇਸ ਲਈ ਇਹਨਾਂ ਨੂੰ ਸਾਹਮਣਾ ਤਾਂ ਕਰਨਾ ਪਏਗਾ ਕਿ ਰੋਸ਼ ਦਾ ਵੀ, ਵਿਰੋਧ ਦਾ ਵੀ, ਪਰ ਉਹਦੇ ਵਿੱਚੋਂ ਇਹ ਰਾਜਨੀਤਿਕ ਇਹੋ ਜਿਹੀ ਕੱਢ ਲੈਂਦੇ ਨੇ। ਉਹ ਦੇਖਣ ਵਾਲੀ ਗੱਲ ਹੋਊਗੀ ਕਿ ਵਿਰੋਧੀ ਇਕੱਲੇ ਹੋ ਕੇ ਲੜਦੇ ਨੇ ਤਾਂ ਉਹਦੇ ਵਿੱਚ ਫਿਰ ਇਹਨਾਂ ਨੂੰ ਫਾਇਦਾ ਹੋ ਜਾਂਦਾ। ਜੀ ਜੀ। ਤੇ ਉਦਾਂ ਵੈਸੇ ਅਡਾਨੀ ਦਾ ਨਾਂ ਵੀ ਲਿਆ ਜੇ ਤਾਂ ਕਿੰਨਾ ਨੇ ਕਿ ਨਹੀਂ, ਚੁੱਪ ਹੀ ਨੇ ਜੀ? ਨਾ 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 ਨਾ, ਉਸ ਮਸਲੇ ਤੇ ਨਹੀਂ ਆਉਂਦੇ।
ਉਹ ਚਰਚਾ ਨਹੀਂ ਕਰਨੀ ਅਜੇ, ਉਹਦਾ ਤਾਂ ਮਤਲਬ ਹੀ ਨਹੀਂ ਕੋਈ, ਠੀਕ ਹੈ ਨਾ। ਉਹ ਪਤਾ ਨਹੀਂ ਕਿਹੜਾ ਡਰ ਹੈ, ਕਿਹੜਾ ਖੌਫ ਹੈ। ਤਾਂ ਹੀ ਮੈਂ ਕਹਿੰਦਾ ਨਾ ਕਿ ਚਾਹੇ ਲਖੀਮਪੁਰ ਖੀਰੀ ਮਾਮਲਾ, ਉਹਦੇ ਪਰ ਵੀ ਚੁੱਪ ਕਰ ਜਾਓ, ਹੈ ਨਾ। ਚਾਹੇ ਹੁਣ ਪਹਿਲਵਾਨਾਂ ਵਾਲਾ ਬ੍ਰਿਜ ਭੂਸ਼ਣ ਵਾਲਾ ਮਾਮਲਾ, ਇਹਦੇ ਪਰ ਵੀ ਚੁੱਪ ਕਰ ਦਿਓ। ਅਡਾਨੀ ਵਾਲਾ ਮਾਮਲਾ ਜਿਵੇਂ ਚੁੱਪ ਕਰ ਜਾਓ, ਉਹਦੇ ਪਰ ਮੋਦੀ ਜੀ ਬੋਲਦੇ ਹੀ ਨਹੀਂ, ਫਿਰ ਉਹਦੇ ਪਰ ਦਿਖਦਾ ਹੀ ਨਹੀਂ ਦੇਸ਼ ਭਗਤੀ, ਰਾਸ਼ਟਰਵਾਦ। ਜੀ